ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ 4 ਅਮਰੀਕਨਸ ਨੂੰ ਮੈਕਸੀਕੋ ਦੇ ਵਿੱਚ ਕਿਡਨੈਪ ਕਰ ਲਿਆ ਸੀ ਤੇ ਅੱਜ ਇਹ ਖਬਰ ਆ ਰਹੀ ਆ ਕਿ 2 ਜਾਣਿਆਂ ਦੀਆਂ ਜਿਹੜੀਆਂ ਆ ਬੋਡੀਜ਼ ਮਿਲੀਆਂ ਤੇ 2 ਜਾਣੇ ਆ ਉਹ ਜਿੰਦਾ ਮਿਲੇ ਹੈਗੇ ਆ। ਸੋ 2 ਜਾਣਿਆਂ ਨੂੰ ਮਾਰ ਦਿੱਤਾ ਗਿਆ ਹੈਗਾ। ਮੈਕਸੀਕਨ ਪ੍ਰੈਜ਼ੀਡੈਂਟ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਆ ਕਿ ਟੈਮਲੀਪਾਸ ਗਵਰਨਰ ਐਮਰੀਕੋ ਅਨਾਇਆ ਜੋ ਆ ਉਹਨਾਂ ਦੇ ਮੁਤਾਬਕ ਐਂਬੂਲੈਂਸ ਤੇ ਜਿਹੜੇ ਸਿਕਿਉਰਿਟੀ ਪਰਸਨਸ ਹੈਗੇ ਆ ਉਹ ਮੈਡੀਕਲ ਸਪੋਰਟ ਦੇ ਰਹੇ ਆ ਜੋ ਸਰਵਾਈਵਰਸ ਹੈਗੇ ਆ। ਇਹ ਚਾਰੇ ਅਮਰੀਕਨਸ ਇੱਕ ਮੈਡੀਕਲ ਕਲੀਨਿਕ ਜੋ ਮੈਟਾਮੋਰਸ ਮੈਕਸੀਕੋ ਦੇ ਵਿੱਚ ਸ਼ਹਿਰ ਹੈਗਾ ਉੱਥੇ ਉਹਦੇ ਲਾਗੇ ਜਿਹੜੇ ਮਿਲੇ ਆ ਯੂਐਸ ਦੇ ਆਫੀਸ਼ੀਅਲਸ ਜੋ ਫੈਮਿਲੀਅਰ ਹੈਗੇ ਆ ਇਸ ਇਨਵੈਸਟੀਗੇਸ਼ਨ ਦੇ ਨਾਲ ਉਹਨਾਂ ਨੇ ਦੱਸਿਆ ਆ। ਟੈਮਾਲੂਪਸ ਅਟਾਰਨੀ ਜਨਰਲ ਨੇ ਇਹ ਦੱਸਿਆ ਵੀ ਇਹ ਜੋ 2 ਜਾਣੇ ਮਾਰੇ ਗਏ ਹੈਗੇ ਆ ਤੇ 2 ਜਾਣੇ ਜੀਂਦੇ ਬਚ ਗਏ ਆ। ਐਕਚੁਅਲੀ ਜੋ ਮੈਕਸੀਕੋ ਦੇ ਡਰੱਗ ਕਾਰਟੇਲਸ ਆ ਉਹਨਾਂ ਨੇ ਇਹਨਾਂ ਦੀ ਜਿਹੜੀ ਆ ਆਇਡੈਂਟੀ ਆ ਉਹਨਾਂ ਨੂੰ ਮਿਸਟੋਕ ਕੀਤਾ ਤੇ ਉਹਨਾਂ ਨੂੰ ਲੱਗਿਆ ਵੀ ਇਹ ਹੇਸ਼ੀਅਨ ਡਰੱਗ ਸਮਗਲਰਸ ਹੈਗੇ ਆ। ਇਹ ਕਾਲੇ ਮੂਲ ਦੇ 4 ਜਾਣੇ ਸੀਗੇ ਤੇ ਸਾਊਥ ਕੈਰੋਲੀਨਾ ਤੋਂ ਮੈਕਸੀਕੋ ਨੂੰ ਗਏ ਸੀ ਤੇ ਉਹਨਾਂ ਦੇ ਵਿੱਚ ਇੱਕ ਲੇਡੀ ਸੀ ਜਿਹਦੇ 6 ਬੱਚੇ ਆ। ਉਸਨੇ ਕੋਈ ਮੈਡੀਕਲ ਪ੍ਰੋਸੀਜਰ ਕਰਾਉਣਾ ਸੀ ਅਕ੍ਰੋਸ ਦਾ ਬਾਰਡਰ। ਇਹ ਜੋ 2 ਪਰਿਵਾਰਕ ਮੈਂਬਰ ਆ ਜੋ ਬਚੇ ਆ ਉਹਨਾਂ ਨੇ ਦੱਸਿਆ ਹੈਗਾ ਆ ਤੇ ਕਹਿੰਦੇ ਵੀ ਜਦੋਂ ਉਹਨਾਂ ਨੂੰ ਸ਼ੱਕ ਪੈ ਗਈ ਜੋ ਉੱਥੇ ਦੇ ਡਰੱਗ ਲਾਰਡਸ ਆ ਉਹਨਾਂ ਨੇ ਇਹਨਾਂ ਨੂੰ ਗਨਾਂ ਦੇ ਨਾਲ ਕਿਡਨੈਪ ਕਰਕੇ ਇੱਕ ਅਨਡਿਸਕਲੋਜ਼ ਲੋਕੇਸ਼ਨ ਤੇ ਲੈ ਗਏ ਜੀ ਤੇ ਜਦੋਂ ਉਹ ਕਿਡਨੈਪ ਕਰ ਵੀ ਰਹੇ ਸੀ ਤੇ ਇੱਕ ਉੱਥੇ ਕੋਈ ਬਾਈ ਸਟੈਂਡਰ ਖੜਾ ਸੀ ਮੈਕਸੀਕਨ ਮੂਲ ਦਾ ਬੰਦਾ ਦੇਖ ਰਿਹਾ ਸੀ ਉਹਨੂੰ ਵੀ ਗੋਲੀਆਂ ਦੇ ਨਾਲ ਉੱਥੇ ਉਹਨਾਂ ਨੇ ਮਾਰ ਦਿੱਤਾ। ਤੇ ਜੀ ਉਹ ਹਾਲਾਂਕਿ ਉਹ ਕਹਿੰਦੇ ਬਹੁਤ ਇਨੋਸੈਂਟ ਸੀਗੇ ਯੂਐਸ ਦੇ ਐਮਬੈਸਡਰ ਜੋ ਮੈਕਸੀਕਨ ਨੂੰ ਆ ਕੈਨ ਸਾਲਾਜ਼ਾਰ ਉਹਨਾਂ ਨੇ ਇਹ ਦੱਸਿਆ ਹੈਗਾ। ਜੀ ਬਿਲਕੁਲ। ਉਹਨਾਂ ਨੇ ਕਿਹਾ ਵੀ ਇੱਕ ਜਾਣੇ ਨੂੰ ਉਹਨਾਂ ਨੇ ਉੱਥੇ ਗ੍ਰਿਫਤਾਰ ਕੀਤਾ ਆ, ਜਿਹੜੇ ਪ੍ਰੈਜ਼ੀਡੈਂਟ ਆ ਮੈਕਸੀਕੋ ਦੇ ਉਹਨਾਂ ਨੇ। ਤੇ ਇਹ ਇੱਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ। ਬਹੁਤ ਸਾਰੇ ਲੋਕ ਆਪਣੇ ਵੀ ਘੁੰਮਣ ਜਾਂਦੇ ਨੇ ਮੈਕਸੀਕੋ 'ਚ। ਮੈਕਸੀਕੋ ਦੇ ਵਿੱਚ ਭਾਈ ਜੇ ਜਾਣਾ ਆ ਨਾ, ਉਹੋ ਜਿਹੇ ਥਾਂ ਦੇ ਉੱਤੇ ਜਾਓ ਜਿਹੜਾ ਸੈਲਾਨੀਆਂ ਦੇ ਲਈ ਚੰਗੀ ਥਾਂ ਜਿਹੜੀ ਉਹ ਹੋਵੇ। ਇਹ ਨਾ ਹੋਵੇ ਤੇ ਬਾਅਦ ਦੇ ਵਿੱਚ ਇੱਦਾਂ ਦੀ ਕਿਡਨੈਪਿੰਗ ਦੇ ਪ੍ਰੋਬਲਮ ਉੱਥੇ ਬਹੁਤ ਆ। ਉਹਨਾਂ ਨੂੰ ਪਤਾ ਆ ਵੀ ਇਹਨਾਂ ਕੋਲ 4 ਪੈਸੇ ਹੁੰਦੇ ਆ ਤੇ ਇਹ ਫਿਰ ਇਸ ਹਿਸਾਬ ਦੇ ਨਾਲ ਲੁੱਟਾਂ ਖੋਹਾਂ ਇਹ ਸਾਰੀਆਂ ਚੀਜ਼ਾਂ ਕਰ ਲੈਂਦੇ ਆ। ਸੋ ਬੰਦੂਕ ਦੀ ਨੋਕ ਤੇ ਹੀ ਇਹਨਾਂ ਨੇ ਅਗਵਾ ਕੀਤਾ ਸੀਗਾ ਤੇ ਦੇਖੋ 2 ਜਾਣੇ ਹੁਣ ਇਸ ਦੇ ਵਿੱਚ ਮਰ ਚੁੱਕੇ ਆ। ਦੂਜੇ ਦੋਵਾਂ ਦਾ ਅਜੇ ਜਿਹੜੇ ਉਹ ਬਚਾਅ ਉਹਨਾਂ ਦਾ ਹੋਇਆ ਆ। ਸੋ ਪਤਾ ਨਹੀਂ ਕਿਸੇ ਦੇ ਨਾਲ ਇੱਦਾਂ ਜਿਹੜਾ ਉਹ ਨਾ ਹੋ ਜਾਵੇ। ਕਈ ਵਾਰੀ ਆਪਾਂ ਦੇਖਦੇ ਹਾਂ ਵੀ ਉੱਥੇ ਨਾ ਰਿਜ਼ੋਰਟਾਂ ਤੇ ਸੇਲ ਲੱਗੀ ਆ ਜੀ, ਇੱਥੇ ਬਹੁਤ ਚੀਪ ਆ ਤੇ ਬੰਦੇ ਘੁੰਮਣ ਫਿਰਨ ਜਿਹੜੇ ਉਹ ਉੱਧਰਲੇ ਪਾਸੇ ਚਲੇ ਜਾਂਦੇ ਆ। ਮੇਕ ਸ਼ੋਰ ਕਰੋ ਵੀ ਤੁਹਾਨੂੰ ਪਤਾ ਹੋਵੇ ਵੀ ਕਨਫਲਿਕਟ ਵਾਲਾ ਇਲਾਕਾ ਕਿਹੜਾ ਹੈਗਾ ਆ, ਨਹੀਂ ਤਾਂ ਇਸ ਤਰੀਕੇ ਦੇ ਨਾਲ ਸਥਿਤੀ ਦੇ ਵਿੱਚ ਫਸ ਤੁਸੀਂ ਸਕਦੇ ਆ। ਬਹੁਤ ਮੰਦਭਾਗੀ ਜਿਹੜੀ ਇਹ ਘਟਨਾ ਵਾਪਰੀ ਆ ਹਰਜੋਤ ਸਿੰਘ ਜੀ। ਇੱਕ ਵਾਰੀ 2019 ਦੇ ਵਿੱਚ 9 ਜਿਹੜੇ ਯੂਐਸ ਮੈਕਸੀਕਨ ਡੂਅਲ ਸਿਟੀਜ਼ਨਸ ਆ ਉਹਨਾਂ ਨੂੰ ਸਨੋਰਾ ਦੇ ਵਿੱਚ ਯੂਐਸ ਮੈਕਸੀਕੋ ਦੇ ਬਾਰਡਰ ਦੇ ਨਜ਼ਦੀਕ ਮਾਰ ਦਿੱਤਾ ਸੀਗਾ। ਸੋ ਇੱਦਾਂ ਵੀ ਜਿਹੜਾ ਇੱਕ ਵਾਪਰਿਆ ਸੀਗਾ, ਇੱਕ ਵਾਰੀ ਫਿਰ ਵਾਪਰਿਆ ਤੇ FBI ਨੇ $50,000 ਦਾ ਰਿਵਾਰਡ ਰੱਖਿਆ ਸੀਗਾ ਜੇ ਇਹ ਜਿਹੜੇ 4 ਅਗਵਾ ਹੋਏ ਯੂਐਸ ਨਾਗਰਿਕ ਜਿਹੜੇ ਆ ਉਹਨਾਂ ਨੂੰ ਲੱਭਣ ਦੇ ਵਿੱਚ ਕੋਈ ਮਦਦ ਕਰਦਾ ਆ, ਜਾਂ ਜਿਨ੍ਹਾਂ ਨੇ ਕਿਡਨੈਪ ਕੀਤੇ ਉਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਕੋਈ ਮਦਦ ਕਰਦਾ ਆ। ਜੀ ਸੋ ਬਿਲਕੁਲ ਇਹ ਜਿਹੜੇ 4 ਜਣੇ ਗਏ ਸੀ ਇਹ ਮੈਡੀਕਲ ਪ੍ਰੋਸੀਜਰ ਦੇ ਲਈ ਗਏ ਸੀ। ਮੈਕਸੀਕੋ ਦੇ ਵਿੱਚ ਮੈਡੀਕਲ ਸਸਤਾ ਜੋ ਆ। ਟੂਰਿਜ਼ਮ ਕਰਕੇ ਬਹੁਤ ਸਾਰੇ ਅਮਰੀਕਨ ਉੱਥੇ ਪ੍ਰੋਸੀਜਰ ਕਰਾਉਣ ਜਾਂਦੇ ਆ। ਕਈ ਜਿਹੜਾ ਆ ਭਾਰ ਘਟਾਉਣ ਵਾਲਾ ਡੈਂਟਲ ਕੰਮ ਜਾਂ ਹੋਰ ਬਹੁਤ ਸਾਰੇ ਜਿਹੜੇ ਪ੍ਰੋਸੀਜਰ ਕਰਾਉਂਦੇ ਤੇ ਦੂਸਰੀ ਵਾਰੀ ਇਹ ਪਰਿਵਾਰ ਗਿਆ ਸੀਗਾ ਉੱਥੇ। ਤੇ ਅੱਜ ਅਮਰੀਕਾ ਦੀ ਸਰਕਾਰ ਨੇ ਲੈਵਲ 4 ਵਾਰਨਿੰਗ ਇਸ਼ੂ ਕੀਤੀ ਹੈ ਜਿਹੜੇ ਵੀ ਲੋਕ ਮੈਕਸੀਕੋ ਨੂੰ ਜਾ ਰਹੇ ਆ ਤੇ ਉਹਨਾਂ ਨੇ ਇਹ ਕਿਹਾ ਆ ਵੀ ਬਚਣਾ ਹੀ ਚਾਹੀਦਾ ਤੇ ਜਾਂ ਨਾ ਹੀ ਜਾਣਾ ਚਾਹੀਦਾ ਹੈਗਾ ਆ। ਸੋ ਇਹ ਐਡਵਾਈਜ਼ਰੀ ਜੋ ਸਟੇਟ ਡਿਪਾਰਟਮੈਂਟ ਆ USA ਦੀ ਉਹਨਾਂ ਨੇ ਅੱਜ ਜਾਰੀ ਕੀਤੀ ਹੈਗੀ ਹੈ ਜੀ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜਾ ਇਹ ਦੱਸਿਆ ਸੀਗਾ ਵੀ ਇਹ ਚਾਰੇ ਬੜੇ ਗੂੜੇ ਮਿੱਤਰ ਸੀਗੇ। ਸਾਊਥ ਕੈਰੋਲੀਨਾ ਤੋਂ ਦੇਖੋ ਟਰੈਵਲ ਕਰ ਰਹੇ ਸੀਗੇ ਮੈਕਸੀਕੋ ਨੂੰ ਆਪਣਾ ਇਲਾਜ ਜਿਹੜਾ ਆ ਉਹ ਕਰਾਉਣ ਦੇ ਲਈ, ਪਰ
ਰੱਬ ਨੂੰ ਕੁਛ ਹੋਰ ਹੀ ਮਨਜ਼ੂਰ ਸੀ। ਉੱਥੇ ਦੇ ਜਿਹੜੇ ਗੁੰਡੇ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਜਾਨ ਆ ਉਹ ਲੈ ਲਈ ਹੈ।